ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਵਿਦ ਨਿਊਜ਼ ਟੀਵੀ 84 ਦੇ ਨਾਲ। ਵੀਅਰਸ 21ਵੀਂ ਸਦੀ ਦਾ ਯੁੱਗ ਬੜੀ ਤੇਜ਼ੀ ਨਾਲ ਮਨੁੱਖਤਾ ਦੇ ਜੀਵਨ ਵਿੱਚ ਤਬਦੀਲੀਆਂ ਕਰ ਰਿਹਾ ਹੈ। ਜਿੱਥੇ ਕੁੱਲ ਸੰਸਾਰ ਅੱਜ ਇੱਕ ਪਿੰਡ ਵਾਂਗ ਹੈ, ਉੱਥੇ ਧਾਰਮਿਕ, ਸਮਾਜਿਕ ਤੇ ਨੈਤਿਕ ਕਦਰਾਂ ਕੀਮਤਾਂ ਵੀ ਬੜੀ ਤੇਜ਼ੀ ਨਾਲ ਬਦਲ ਰਹੀਆਂ ਹਨ। ਬੌਧਿਕ ਪੱਧਰ ਤੇ ਇਨਸਾਨੀ ਜਗਤ ਨੂੰ ਪ੍ਰਭਾਵਿਤ ਕਰਨ ਲਈ ਯੂਨੀਵਰਸਿਟੀਜ਼ ਦਾ ਵਿਸ਼ੇਸ਼ ਰੋਲ ਹੈ। ਜਦੋਂ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤਾਂ ਅਕਸਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਸਮੁੱਚੇ ਤੌਰ ਤੇ ਸਾਡੀ ਕੌਮ ਦੀ ਉੱਚ ਪੱਧਰੀ ਪੜ੍ਹਾਈ ਲਿਖਾਈ ਵਿੱਚ ਕੋਈ ਰੁਚੀ ਨਹੀਂ ਹੈ। ਜਿਹੜੇ ਕੁਝ ਵੀਰ ਭੈਣਾਂ ਉੱਚੇ ਪੱਧਰ ਤੇ ਪੜ੍ਹਾਈ ਕਰ ਲੈਂਦੇ ਹਨ, ਉਹ ਸਿੱਖੀ ਤੋਂ ਮੁਨਕਰ ਹੋ ਜਾਂਦੇ ਹਨ ਤੇ ਫਿਰ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡਣ ਲੱਗ ਜਾਂਦੇ ਹਨ। ਵਿਰਲੇ ਟਾਵੇਂ ਹੀ ਹਨ ਜਿਹੜੇ ਉੱਚ ਪੱਧਰੀ ਪੜ੍ਹਾਈ ਕਰਕੇ ਵੀ ਸਿੱਖੀ ਵਿਸ਼ਵਾਸਾਂ ਤੇ ਪਹਿਰਾ ਦਿੰਦੇ ਹਨ ਅਤੇ ਸਿੱਖ ਕੌਮ ਦੇ ਲਈ ਕੁਝ ਕਰ ਸਕਣ ਦੀ ਤਮੰਨਾ ਰੱਖਦੇ ਹਨ। ਅੱਜ ਜਿਸ ਸ਼ਖਸੀਅਤ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ, ਉਹਨਾਂ ਦਾ ਨਾਮ ਪ੍ਰੋਫੈਸਰ ਪ੍ਰਭ ਸ਼ਰਨਦੀਪ ਸਿੰਘ ਹੈ। ਇਹਨਾਂ ਨੇ ਕਈ ਸਾਲ ਲਗਾਤਾਰ ਤਨਾਮ ਬਰਕਲੀ ਯੂਨੀਵਰਸਿਟੀ ਕੈਲੀਫੋਰਨੀਆ ਵਿੱਚ ਸਿੱਖੀ ਵਿਸ਼ੇ ਨਾਲ ਸੰਬੰਧਿਤ ਪੜ੍ਹਾਇਆ ਹੈ। ਅੱਜ ਕੱਲ੍ਹ ਪ੍ਰੋਫੈਸਰ ਪ੍ਰਭ ਸ਼ਰਨਦੀਪ ਸਿੰਘ ਦੁਨੀਆ ਦੀ ਬਹੁਤ ਪੁਰਾਣੀ ਅਤੇ ਮੋਸਟ ਪ੍ਰੈਸਟੀਜੀਅਸ ਆਕਸਫੋਰਡ ਯੂਨੀਵਰਸਿਟੀ ਲੰਡਨ ਵਿੱਚ ਸਿੱਖ ਸਟੱਡੀਜ਼ ਤੇ PhD ਕਰ ਰਹੇ ਹਨ। ਅਸੀਂ ਇਹਨਾਂ ਨਾਲ ਅੱਜ ਗੱਲਬਾਤ ਕਰਾਂਗੇ, ਇੰਟੈਲੈਕਚੁਅਲ ਲੈਵਲ ਤੇ ਵਿਚਾਰ ਚਰਚਾ ਕਰਾਂਗੇ ਤਾਂ ਕਿ ਸਿੱਖ ਪੰਥ ਵਿੱਚ ਜਿਹੜੇ ਅੱਡ-ਅੱਡ ਭੁਲੇਖੇ ਪਾਏ ਜਾਂਦੇ ਹਨ ਉਹਨਾਂ ਸੰਬੰਧੀ ਅਸੀਂ ਗੰਭੀਰ ਵਿਚਾਰ ਚਰਚਾ ਕਰ ਸਕੀਏ। ਤੇ ਸਾਡੇ ਨਾਲ ਹੁਣ ਲਾਈਨ ਤੇ ਜੁੜ ਚੁੱਕੇ ਨੇ ਪ੍ਰੋਫੈਸਰ ਪ੍ਰਭ ਸ਼ਰਨਦੀਪ ਸਿੰਘ ਜੀ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਜੀ ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ TV 84 ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਤੇ ਵੀਰ ਜੀ, ਸਭ ਤੋਂ ਪਹਿਲਾਂ ਕਿਉਂਕਿ ਤੁਸੀਂ ਸਾਡੇ ਸ਼ੋਅ ਦੇ ਵਿੱਚ ਪਹਿਲੀ ਵਾਰ ਹੈ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡੀ ਸਿੱਖ ਇਤਿਹਾਸ ਵਿੱਚ ਅਤੇ ਖਾਸ ਤੌਰ ਤੇ ਆਕਸਫੋਰਡ ਯੂਨੀਵਰਸਿਟੀ ਤੱਕ ਪਹੁੰਚਣ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ? ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਤਾਂ ਮੈਂ ਸਪਸ਼ਟ ਕਰਨਾ ਚਾਹੂੰਗਾ ਭੈਣ ਜੀ, ਮੈਂ ਪ੍ਰੋਫੈਸਰ ਬਿਲਕੁਲ ਨਹੀਂ ਜੀ। ਮੈਂ ਕੋਰਸ ਜ਼ਰੂਰ ਪੜ੍ਹਾਇਆ, ਪਰ ਇੱਕੋ ਕੋਰਸ ਪੜ੍ਹਾਉਂਦਾ ਸੀ ਮੈਂ ਯੂਨੀਵਰਸਿਟੀ 'ਚ। ਮੈਂ ਐਜ਼ ਪ੍ਰੋਫੈਸਰ ਅਪੁਆਇੰਟਡ ਨਹੀਂ ਸੀ ਉੱਥੇ। ਹਾਂਜੀ, ਮੈਂ ਵਿਦਿਆਰਥੀ ਹਾਂ। ਐਕਚੁਅਲੀ ਮੈਂ ਜਿਵੇਂ ਤੁਸੀਂ ਦੱਸਿਆ ਹੀ ਹੈ, ਮੈਂ ਆਕਸਫੋਰਡ 'ਚ PhD ਕਰ ਰਿਹਾ ਜੀ, ਸਿੱਖ ਸਟੱਡੀਜ਼ ਦੇ ਵਿੱਚ। ਹਾਂਜੀ, ਮੈਂ ਸੰਨ 2000 ਵਿੱਚ ਇੱਥੇ ਆਇਆ। ਇੱਥੇ ਆਉਣ ਤੋਂ ਪਹਿਲਾਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ PhD ਕਰ ਰਿਹਾ ਸੀ। ਹਾਂਜੀ, ਗੁਰੂ ਨਾਨਕ ਸਿੱਖ ਸਟੱਡੀਜ਼ ਡਿਪਾਰਟਮੈਂਟ ਦੇ ਵਿੱਚ। ਉਸ ਤੋਂ ਪਹਿਲਾਂ ਮੈਂ ਅੰਗਰੇਜ਼ੀ ਸਾਹਿਤ ਦੇ ਵਿੱਚ MA ਕੀਤੀ ਹੈ। ਹਾਂਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੀ। ਸੋ ਇੱਥੇ ਆਉਣ ਤੋਂ ਬਾਅਦ ਮੇਰਾ ਥੋੜਾ ਫਲਸਫੇ ਵੱਲ ਰੁਝਾਨ ਹੋਇਆ, ਕੰਟੀਨੈਂਟਲ ਫਿਲਾਸਫੀ, ਪੋਸਟ ਥਿਊਰੀ ਵਗੈਰਾ ਦੀ ਪੜ੍ਹਾਈ ਕੀਤੀ ਮੈਂ ਆਪਣੇ ਤੌਰ ਤੇ। ਕੁਝ ਸਾਲ ਕੋਰਸ ਪੜ੍ਹਾਇਆ, ਕੁਝ ਜਿਹੜੇ ਕਾਫੀ ਵੱਡੇ ਐਕੈਡੈਮਿਕ ਸੈਮੀਨਾਰ ਉਹ ਵੀ ਆਰਗੇਨਾਈਜ਼ ਕੀਤੇ ਬਰਕਲੀ ਦੇ ਵਿੱਚ ਹੀ ਜੀ। ਸੋ ਉਸ ਤੋਂ ਬਾਅਦ ਜਦੋਂ ਮੈਨੂੰ ਮੌਕਾ ਮਿਲਿਆ, ਜਦੋਂ ਜ਼ਿੰਦਗੀ ਦੇ ਹਾਲਾਤ ਨੇ ਸਾਥ ਦਿੱਤਾ ਜੀ, ਮੈਂ ਆਪਣੀ PhD ਪੂਰੀ ਕਰਨ ਲਈ ਆਕਸਫੋਰਡ ਯੂਨੀਵਰਸਿਟੀ ਚਲਾ ਗਿਆ। ਹਾਂਜੀ ਹਾਂਜੀ। ਤੇ ਵੀਰ ਜੀ, ਅਕਸਰ ਯੂਨੀਵਰਸਿਟੀ ਵਿਚਲੀਆਂ ਬਹੁਤ ਸਾਰੀਆਂ ਖੋਜਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਇੱਕ ਵਿਸ਼ਵਾਸਾਂ ਸਕਨੀਆਂ ਹੁੰਦੀਆਂ ਹਨ ਤੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀਆਂ ਹੁੰਦੀਆਂ ਹਨ, ਕਿਉਂਕਿ ਬਹੁਤ ਸਾਰੀਆਂ ਸਿੱਖ ਸ਼ੇਅਰਸ ਦਾ ਇਹੀ ਨਤੀਜਾ ਨਿਕਲਦਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਇਹ ਗੱਲ ਜਿਹੜਾ ਇਹ ਸਿੱਖਾਂ ਦਾ ਯੂਨੀਵਰਸਿਟੀਆਂ ਬਾਰੇ ਇਤਰਾਜ਼ ਹੈ, ਇਹ ਕੋਈ ਗਲਤ ਨਹੀਂ ਜੀ। ਇਹ ਕਾਫੀ ਜਾਇਜ਼ ਇਤਰਾਜ਼ ਹੈ, ਕਿਉਂਕਿ ਜਿਹੜੇ ਬਿਰਤਾਂਤ ਜਾਂ ਡਿਸਕੋਰਸ ਯੂਨੀਵਰਸਿਟੀ ਦੀਆਂ ਸਟੱਡੀਜ਼ ਦੇ ਪਿੱਛੇ ਕੰਮ ਕਰ ਰਹੇ ਆ, ਹਾਂਜੀ, ਉਹਨਾਂ ਬਿਰਤਾਂਤਾਂ ਦੇ ਵਿੱਚ ਕੁਝ ਬੁਨਿਆਦੀ ਨੁਕਸ ਆ। ਹਾਂਜੀ, ਬਿਰਤਾਂਤ ਜਿਹੜਾ ਵੈਸਟ ਦਾ ਸਾਮਰਾਜੀ ਏਜੰਡਾ, ਜਿਹੜਾ ਬਸਤੀਵਾਦੀ ਸਾਮਰਾਜ ਦੇ ਜੀ ਸ਼ੁਰੂਆਤ ਤੋਂ ਪਹਿਲਾਂ ਕਰਿਆ ਗਿਆ ਯੂਰਪ ਦੇ ਵਿੱਚ ਜੀ, ਉਹਨਾਂ ਦੀ ਪੈਦਾਇਸ਼ ਉਹਦੇ ਵਿੱਚ ਹੁੰਦੀ ਹੈ। ਤੇ ਉਹ ਇੱਕ ਸਿਆਸੀ ਏਜੰਡੇ ਦੇ ਤਹਿਤ ਜਿਹੜੇ ਐਕੈਡੈਮਿਕਸ ਹੈ, ਉਹ ਤੱਥਾਂ ਨੂੰ ਬਹੁਤ ਹੀ ਜਿਵੇਂ ਉਹਨਾਂ ਦੀ ਨੁਮਾਇੰਦਗੀ ਗਲਤ ਤਰੀਕੇ ਨਾਲ ਕਰਦੇ ਆ। ਹਾਂਜੀ, ਤੇ ਇਤਰਾਜ਼ ਬਿਲਕੁਲ ਜਾਇਜ਼ ਆ ਜੀ। ਤੇ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਉਹਦੇ ਚ ਬੇਸਿਕਲੀ ਜਿਹੜੇ ਡਿਸਕੋਰਸ ਹੈ ਐਂਥਰੋਪੋਲੋਜੀ ਦਾ ਜਾਂ ਹਿਸਟੋਰੀਸਿਜ਼ਮ ਜੀ, ਉਹਨੂੰ ਅਸੀਂ ਜਿਹੜਾ ਉਹਦੀਆਂ ਬੁਨਿਆਦਾਂ ਉਹਨਾਂ ਨੂੰ ਵੱਖਰੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਵੇਂ ਉਹਨੂੰ ਡੀਕਨਸਟਰਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ।
ਤੇ ਵੀਰ ਜੀ ਕਾਫੀ ਹੁਣ ਸਿੱਖ ਮੁੱਦੇ ਸਾਹਮਣੇ ਆਏ, ਉਹਨਾਂ ਵਿੱਚ ਵਿਸ਼ੇਸ਼ ਮੁੱਦਾ ਇਹ ਹੈ ਕਿ ਜੇ ਪਿਛਲੇ ਜੂਨ ਦੇ ਮਹੀਨੇ ਜੋ ਘੱਲੂਘਾਰਾ 84 ਦੀ 29ਵੀਂ ਐਨੀਵਰਸਰੀ ਮਨਾਈ ਗਈ ਸੀ, ਇਸ ਮੌਕੇ ਅਲੱਗ-ਅਲੱਗ ਟੈਲੀਵਿਜ਼ਨ ਸ਼ੋਆਂ ਵਿੱਚ ਘੱਲੂਘਾਰੇ ਸੰਬੰਧੀ ਬਹੁਤ ਸਾਰੇ ਨਵੇਂ ਪੱਖ ਸਾਹਮਣੇ ਆਏ। ਟੀਵੀ ਪ੍ਰੋਗਰਾਮ ਡੇ ਐਂਡ ਨਾਈਟ ਵਿੱਚ ਟੀਵੀ ਸ਼ੋ ਹੋਸਟ ਕੰਵਰ ਸੰਧੂ ਨੇ 9 ਸੀਰੀਅਲਸ ਵਾਲੀ ਇੱਕ ਡਾਕੂਮੈਂਟਰੀ ਫਿਲਮ ਰਾਹੀਂ ਬਹੁਤ ਸਾਰੇ ਭੇਤਾਂ ਨੂੰ ਸਾਹਮਣੇ ਲਿਆਂਦਾ। ਭਾਵੇਂ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਇੱਕ ਇਮਾਨਦਾਰ ਯਤਨ ਹੈ, ਪਰ ਇਸ ਫਿਲਮ ਨੇ ਬਹੁਤ ਸਾਰਾ ਵਾਦ ਵਿਵਾਦ ਖੜਾ ਕਰ ਦਿੱਤਾ ਹੈ। ਕਿਉਂਕਿ ਤੁਸੀਂ ਇੱਕ ਬੁੱਧੀਜੀਵੀ ਹੋ ਅਤੇ ਅਸੀਂ ਤੁਹਾਡੇ ਨਾਲ ਇਹਨਾਂ ਸੀਰੀਅਲਸ ਦੇ ਹਵਾਲੇ ਨਾਲ ਡੀਟੇਲ ਵਿੱਚ ਗੱਲਬਾਤ ਕਰਨਾ ਚਾਹਾਂਗੇ। ਸਭ ਤੋਂ ਪਹਿਲਾਂ ਤੁਸੀਂ ਇਹਨਾਂ ਟੀਵੀ ਸੀਰੀਅਲਸ ਬਾਰੇ ਆਪਣੇ ਵਿਚਾਰ ਟੀਵੀ 84 ਦੀਆਂ ਦਰਸ਼ਕਾਂ ਦੇ ਨਾਲ ਸਾਂਝੇ ਕਰੋ। ਹਾਂਜੀ, ਮੈਂ ਬੁੱਧੀਜੀਵੀ ਤਾਂ ਨਹੀਂ, ਮੈਂ ਹੈਗਾ ਤਾਂ ਵਿਦਿਆਰਥੀ ਹਾਂ, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ। ਹਾਂਜੀ, ਪਰ ਜਿਹੜਾ ਤੁਸੀਂ ਸਵਾਲ ਕੀਤਾ ਕੰਵਰ ਸੰਧੂ ਦੁਆਰਾ ਬਣਾਈ ਗਈ ਜਿਹੜੀ ਦਸਤਾਵੇਜ਼ੀ ਫਿਲਮ ਹੈ ਦਰਬਾਰ ਸਾਹਿਬ ਤੇ ਹਮਲੇ ਬਾਰੇ ਜੀ, ਉਹ ਮੈਂ ਸਾਰੀ ਵੇਖੀ ਹੈ। ਉਹਦੇ ਬਾਰੇ ਜਿਹੜੇ ਪ੍ਰਭਾਵ ਮੇਰੇ ਹੈ ਕੁਝ ਮੈਂ ਉਹ ਦਰਸ਼ਕਾਂ ਨਾਲ ਸਾਂਝੇ ਕਰਨੇ ਚਾਹੂੰਗਾ ਜੀ। ਬਿਲਕੁਲ। ਕੁਝ ਪਹਿਲਾ ਪ੍ਰਭਾਵ ਇਹ ਹੈ ਕਿ ਜਿਹੜੀ ਇਮਾਨਦਾਰ ਕੋਸ਼ਿਸ਼ ਵਾਲੀ ਤੁਸੀਂ ਵੀ ਜ਼ਿਕਰ ਕੀਤਾ ਹੈ ਪਹਿਲੇ ਐਪੀਸੋਡ ਦੇ ਵਿੱਚ, ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਹੈ ਬੇਨੁਕਸ ਨਹੀਂ ਹੋਏਗੀ ਜੀ, ਪਰ ਇਹ ਸਾਡੀ ਇਮਾਨਦਾਰ ਕੋਸ਼ਿਸ਼ ਹੈ। ਹਾਂਜੀ, ਇਹ ਤੇ ਮੈਨੂੰ ਉਹਨਾਂ ਦੇ ਇਸ ਦਾਅਵੇ ਤੇ ਇਤਰਾਜ਼ ਹੈ। ਮੇਰੇ ਖਿਆਲ 'ਚ ਜਿਹੜਾ ਇਹ ਬਹੁਤ ਇੱਕ ਸੁਲਝਿਆ ਹੋਇਆ ਯਤਨ ਹੈ, ਸਗੋਂ ਦਰਸ਼ਕਾਂ ਨੂੰ ਜ਼ਿਆਦਾ ਗੁੰਮਰਾਹ ਕਰਨ ਦਾ ਜੀ। ਤੇ ਦੂਜਾ ਜਿਹੜਾ ਦਸਤਾਵੇਜ਼ੀ ਫਿਲਮ ਹੈ ਉਹ ਬਹੁਤ ਲੈਂਗੁਏਜ ਨਾਲ ਤੇ ਤੱਥਾਂ ਦੋਵਾਂ ਨਾਲ, ਬੋਲੀ ਤੱਥਾਂ ਦੋਵਾਂ ਨਾਲ ਇੱਕ ਤਰੀਕੇ ਦਾ ਖਿਲਵਾੜ ਕੀਤਾ ਗਿਆ ਜੀ। ਬੜੀ ਜਿਵੇਂ ਕੁਸ਼ਲ ਤਰੀਕੇ ਨਾਲ ਜਿਹੜੀ ਰੈਟਰਿਕਲੀ ਲੈਂਗੁਏਜ ਨੂੰ ਜਿਵੇਂ ਵਰਤਿਆ ਨਾ ਉਹਨਾਂ ਨੇ, ਹਾਂਜੀ, ਉਹਦੇ ਨਾਲ ਖਾਸ ਕਿਸਮ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਆਧਾਰ ਤੇ ਉਹਨੂੰ ਇਮਾਨਦਾਰ ਕੋਸ਼ਿਸ਼ ਨਹੀਂ ਕਿਹਾ ਜਾ ਸਕਦਾ। ਜਿਵੇਂ ਜੇ ਹੁਣ ਮੈਂ ਵੀ ਇਹ ਟਿੱਪਣੀ ਦੇ ਕੇ ਛੱਡ ਦਿਆਂ ਤੇ ਇਹਦਾ ਅਰਥ ਇਹ ਹੋਊਗਾ ਕਿ ਮੈਂ ਵੀ ਉਹਨਾਂ ਤੇ ਫਤਵੇਬਾਜ਼ੀ ਕਰ ਰਿਹਾ ਜੀ। ਸੋ ਆਪਣੀ ਗੱਲ ਦੇ ਹੱਕ 'ਚ ਮੈਂ ਉਹਨਾਂ ਦੀ ਦਸਤਾਵੇਜ਼ੀ ਫਿਲਮ ਨੂੰ ਵੇਖਦਿਆਂ ਮੈਂ ਕੁਝ ਜਿਹੜੇ ਨੋਟ ਲਏ ਆ, ਹਾਂਜੀ, ਸੋ ਮੈਂ ਉਹਦੇ ਹਵਾਲੇ ਨਾਲ ਗੱਲ ਕਰਨੀ ਚਾਹੂੰਗਾ ਜੀ। ਤੇ ਸਭ ਤੋਂ ਪਹਿਲਾਂ ਉਹ ਕਹਿੰਦੇ ਆ ਕਿ ਜਦੋਂ ਮੈਂ ਬਾਹਰ ਜਾਣਾ, ਹਾਂਜੀ, ਲੋਕ ਮੈਨੂੰ ਸਾਕੇ ਬਾਰੇ ਪੁੱਛਦੇ ਆ, ਹਾਂਜੀ, ਹਮੇਸ਼ਾ ਸਵਾਲ ਕਰਦੇ ਆ ਜੀ। ਤੇ ਉਸ ਤੋਂ ਪਹਿਲਾਂ ਉਹ ਕਹਿੰਦੇ ਆ ਕਿ ਪੰਜਾਬ ਵਿੱਚ ਤਾਂ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਹਾਲਾਤ ਆਮ ਵਰਗੇ ਹੋ ਗਏ ਜੀ, ਪਰ ਪੰਜਾਬ ਤੋਂ ਬਾਹਰ ਵਸਦੇ ਸਿੱਖ ਜਿਹੜੇ ਆ 1984 ਦੇ ਸਾਕੇ ਤੋਂ ਬਾਹਰ ਨਹੀਂ ਨਿਕਲ ਸਕੇ। ਕੋਈ ਇਉਂ ਵੀ ਜਿਵੇਂ ਪੰਜਾਬ ਤੋਂ ਬਾਹਰਲੇ ਸਿੱਖ ਜਿਹੜੇ ਆ ਉਹ ਜਾਂ ਕਿਸੇ ਗਲਤਫਹਿਮੀਆਂ ਦਾ ਸ਼ਿਕਾਰ ਆ, ਹਾਂਜੀ, ਜਾਂ ਉਹਨਾਂ ਦੇ ਰੋਸੇ ਦੇ ਕੋਈ ਬਿਲਕੁਲ ਹੀ ਜਿਹੜੇ ਤਰਕਹੀਣ ਆਧਾਰ ਆ। ਪੰਜਾਬ ਵਿੱਚ ਹਾਲਾਤ ਆਮ ਵਰਗੇ ਹੋ ਗਏ, ਹਾਂਜੀ, ਇਹ ਟਿੱਪਣੀ ਕਰਨ ਲੱਗਿਆਂ ਉਹਨਾਂ ਨੇ ਇਸ ਗੱਲ ਦਾ ਖਿਆਲ ਕਿਉਂ ਨਹੀਂ ਰੱਖਿਆ ਕਿ 1984 ਤੋਂ ਲੈ ਕੇ 1993 ਤੱਕ, ਹਾਂਜੀ, ਜੋ ਕੁਝ ਪੰਜਾਬ ਦੇ ਵਿੱਚ ਹੋਇਆ ਉਹਨੂੰ ਧਿਆਨ ਵਿੱਚ ਰੱਖਣਾ ਜਾਂ ਉਹਦੇ ਸੰਦਰਭ ਦੇ ਵਿੱਚ ਗੱਲ ਕਰਨੀ ਜੀ, ਮੇਰੇ ਖਿਆਲ ਕਿਸੇ ਵੀ ਇਮਾਨਦਾਰ ਪੱਤਰਕਾਰ ਜਾਂ ਕਿਸੇ ਇਮਾਨਦਾਰ ਆਬਜ਼ਰਵਰ ਲਈ ਇਹ ਜ਼ਰੂਰੀ ਹੈ। ਹਾਂਜੀ, 1984 ਤੋਂ 93 ਦੇ ਸਾਲਾਂ ਦੇ ਵਿੱਚ ਪੰਜਾਬ ਦੀ ਜਵਾਨੀ ਦਾ ਕਿਵੇਂ ਘਾਣ ਕੀਤਾ ਗਿਆ, ਹਾਂਜੀ, ਜੁਝਾਰੂ ਸਿੰਘਾਂ ਦੇ ਪਰਿਵਾਰਾਂ, ਈਵਨ ਜਿਹੜੇ ਉਹਨਾਂ ਦੇ ਹਮਾਇਤੀ ਸੀ, ਹਾਂਜੀ, ਉਹਨਾਂ ਦੇ ਪਰਿਵਾਰਾਂ ਨੂੰ ਜਿਸ ਤਰੀਕੇ ਨਾਲ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਜੀ। ਪਰਿਵਾਰਾਂ ਦੇ ਪਰਿਵਾਰ ਜਿਵੇਂ ਗੈਰ ਸੰਵਿਧਾਨਕ ਤਰੀਕੇ ਨਾਲ ਪੁਲਿਸ ਵੱਲੋਂ ਮੌਤ ਦੇ ਘਾਟ ਉਤਾਰ ਦਿੱਤੇ ਗਏ, ਹਾਂਜੀ, ਕਿੰਨੀ ਵੱਡੀ ਕਤਲੋਗਾਰਤ ਹੋਈ, ਕਿੰਨਾ ਜੋਸ਼ ਤੇ ਰੋਸ ਭਰਿਆ ਜਿਹੜਾ ਜਵਾਬ ਹੈ ਇਹਦਾ ਸਿੱਖ ਨੌਜਵਾਨਾਂ ਨੇ ਦਿੱਤਾ ਜੀ। ਉਹ ਸਾਰੇ ਕੁਝ ਨੂੰ ਨਜ਼ਰਅੰਦਾਜ਼ ਕਰਕੇ ਜੇ ਕੋਈ ਬੰਦਾ ਕਹਿੰਦਾ ਹੈ ਕਿ 84 ਤੋਂ ਬਾਅਦ ਪੰਜਾਬ ਵਿੱਚ ਤਾਂ ਹਾਲਾਤ ਆਮ ਵਰਗੇ ਹੋ ਗਏ ਜੀ, ਪਰ ਬਾਹਰਲੇ ਲੋਕਾਂ ਦੇ ਜਿਹੜੇ ਸਵਾਲ ਆ ਉਹ ਮੌਜੂਦ ਹੈ, ਹਾਂਜੀ, ਪੰਜਾਬ 'ਚ ਹਾਲਾਤ ਆਮ ਵਰਗੇ ਹੋ ਗਏ, ਇਹਦਾ ਕੀ ਮਤਲਬ ਹੈ? ਹਕੂਮਤੀ ਜਬਰ ਨੇ ਜਮਹੂਰੀ ਜਾਂ ਗੈਰ ਜਮਹੂਰੀ ਕਿਸੇ ਵੀ ਤਰੀਕੇ ਨਾਲ ਸਿੱਖਾਂ ਨੂੰ ਜਿਹੜੀ ਆਪਣੀ ਆਵਾਜ਼ ਆ ਉਹ ਚੱਕਣ ਨਹੀਂ ਦਿੱਤੀ ਜੀ। ਬਿਲਕੁਲ। ਹਿੰਦੁਸਤਾਨ ਦੀ ਹਕੂਮਤ ਕੋਲੇ ਬੇਪਨਾਹ ਤਾਕਤ ਸੀ, ਹਾਂਜੀ, ਕੌਮਾਂਤਰੀ ਭਾਈਚਾਰਾ ਜਿਹਦੇ ਹਿੱਤ ਅਕਸਰ ਵਪਾਰਕ ਹਿੱਤ ਹੁੰਦੇ ਆ ਜੀ, ਉਹਨੇ ਸਿੱਖਾਂ ਦੇ ਹੱਕ 'ਚ ਕੋਈ ਖਾਸ ਆਵਾਜ਼ ਨਹੀਂ ਉਠਾਈ ਜੀ। ਜਿਸ ਤਰੀਕੇ ਨਾਲ ਕੌਮਾਂਤਰੀ ਭਾਈਚਾਰਾ ਲਿਬੀਆ ਦੇ ਵਿੱਚ ਦਖਲਅੰਦਾਜ਼ੀ ਕਰਦਾ ਹੈ, ਹਾਂਜੀ, ਜਾਂ ਹੋਰ ਮੁਲਕਾਂ ਦੇ ਵਿੱਚ ਜਾਂਦਾ ਹੈ, ਪੱਛਮੀ ਤਾਕਤਾਂ ਹਿੰਦੁਸਤਾਨ ਦੇ ਮਾਮਲੇ ਦੇ ਵਿੱਚ ਜਦੋਂ ਉੱਥੇ ਘੱਟ ਗਿਣਤੀਆਂ ਦੀ ਕਤਲੋਗਾਰਤ ਹੁੰਦੀ ਹੈ, ਸਿੱਖ ਹੋਣ ਜਾਂ ਮੁਸਲਮਾਨ ਹੋਣ, ਕੋਈ ਵੀ ਹੋਵੇ, ਹਾਂਜੀ,
ਉਹ ਅਕਸਰ ਚੁੱਪ ਰਹਿੰਦੇ ਆ। ਸੋ ਇਹ ਜਿਹੜਾ ਇਸ ਤਰ੍ਹਾਂ ਦਾ ਬਿਆਨ ਦੇਣਾ ਕਿ ਪੰਜਾਬ ਵਿੱਚ ਹਾਲਾਤ ਆਮ ਵਰਗੇ ਹੋ ਗਏ ਪਰ ਪੰਜਾਬ ਤੋਂ ਬਾਹਰ ਵਸਦੇ ਸਿੱਖ 1984 ਦੇ ਸਾਕੇ ਤੋਂ ਬਾਹਰ ਨਹੀਂ ਨਿਕਲ ਸਕੇ ਜੀ, ਇਹ ਸ਼ੁਰੂ ਦੇ ਵਿੱਚ ਹੀ ਉਹ ਦਰਸ਼ਕਾਂ ਨੂੰ ਗੁੰਮਰਾਹ ਕਰਨ ਤੋਂ ਸ਼ੁਰੂ ਕਰਦੇ ਆ। ਹਾਂਜੀ। ਅੱਗੇ ਉਹਨਾਂ ਨੇ ਟਿੱਪਣੀ ਕੀਤੀ ਹੈ ਬਾਹਰ ਦੇ ਸਿੱਖਾਂ ਬਾਰੇ ਕਿ ਉਹਨਾਂ ਦੇ ਕੁਝ ਸਵਾਲ ਮਨਘੜਤ ਗੱਲਾਂ ਤੇ ਆਧਾਰਿਤ ਤੇ ਕੁਝ ਪੂਰੀ ਤਰ੍ਹਾਂ ਤੱਥਹੀਣ ਹੁੰਦੇ ਹਨ ਜਿਹੜੇ ਕਿ ਅੱਲੇ ਜ਼ਖਮਾਂ ਨੂੰ ਹੋਰ ਨੁਕਸਾਨ ਪਹੁੰਚਾਉਂਦੇ ਹਨ ਜੀ। ਪਰ ਉਹਨਾਂ ਨੇ ਵੇਰਵਾ ਦੇਣਾ ਜ਼ਰੂਰੀ ਨਹੀਂ ਸਮਝਿਆ ਕਿ ਆਖਿਰ ਕਿਹੜੇ ਸਵਾਲ ਮਨਘੜਤ ਹੁੰਦੇ ਆ ਜੀ, ਕਿਹੜੇ ਤੱਥਹੀਣ ਹੁੰਦੇ ਆ ਜੀ, ਕਿਸ ਕਿਸਮ ਦੇ ਜ਼ਖਮਾਂ ਨੂੰ ਨੁਕਸਾਨ ਪਹੁੰਚਾ ਰਹੇ ਆ, ਕਿੰਨਾਂ ਦੇ ਜ਼ਖਮਾਂ ਨੂੰ ਨੁਕਸਾਨ ਪਹੁੰਚਾ ਰਹੇ ਆ। ਹਾਂਜੀ। ਜਿਹੜਾ ਇਹ ਸਟੇਟਸ ਕੋ ਜਿਹਦੀ ਐਡਵੋਕੇਸੀ ਕਰ ਰਹੇ ਆ ਕਿ ਅੱਲੇ ਜ਼ਖਮ ਜਿਹੜੇ ਆ ਉਹ ਛੇੜੇ ਨਹੀਂ ਜਾਣੇ ਚਾਹੀਦੇ, ਉਹ ਸਟੇਟਸ ਕੋ ਕੀ ਹੈ? ਪੰਜਾਬ ਲਗਾਤਾਰ ਤਬਾਹ ਕੀਤਾ ਜਾ ਰਿਹਾ ਹੈ, ਉਹਦੀ ਆਰਥਿਕਤਾ ਤਬਾਹ ਕੀਤੀ ਹੈ, ਉਹਦਾ ਸੱਭਿਆਚਾਰ ਤਬਾਹ ਕੀਤਾ ਹੈ, ਸਾਡੇ ਧਰਮ ਨੂੰ ਤਬਾਹ ਕੀਤਾ ਹੈ ਜੀ। ਨੌਜਵਾਨਾਂ ਦੇ ਵਿੱਚ ਇੱਕ ਅੰਨੀ ਨਿਰਾਸ਼ਾ ਹੈ, ਉਹ ਨਸ਼ਿਆਂ ਦੇ ਰਾਹੀਂ ਖੁਦਕੁਸ਼ੀ ਦੇ ਰਾਹ ਤੇ ਤੁਰੇ ਹੋਏ ਆ। ਹਾਂਜੀ। ਕਿਸਾਨ ਜਿਹੜੇ ਆ ਗਰੀਬੀ ਦੇ ਸਤਾਏ ਉਹ ਖੁਦਕੁਸ਼ੀ ਦੇ ਰਾਹ ਤੇ ਤੁਰੇ ਹੋਏ ਆ ਜੀ। ਜਿਹੜੇ ਦਲਿਤ ਭਾਈਚਾਰਾ ਜਾਂ ਮਜ਼ਦੂਰ ਵਰਗ ਆ, ਕੁਛ ਵੀ ਕਹਿ ਲਓ, ਹਾਂਜੀ, ਉਹਨਾਂ ਦੀ ਆਰਥਿਕ ਜਿਹੜੀ ਮੰਦਹਾਲੀ ਹੈ ਉਹ ਉਵੇਂ ਦੀ ਉਵੇਂ ਬਰਕਰਾਰ ਹੈ ਜੀ। ਜਿਹੜਾ ਪੰਜਾਬ ਇੰਨਾ ਤਬਾਹ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਧੱਕੇਸ਼ਾਹੀਆਂ ਕਰਕੇ, ਵਿਤਕਰਿਆਂ ਕਰਕੇ, ਜ਼ਬਰ ਕਰਕੇ ਜੀ, ਉੱਥੇ ਕੀ ਹਾਲਾਤ ਆਮ ਵਰਗੇ ਹੋ ਗਏ, ਕਿਹੜੇ ਸਵਾਲ ਉੱਥੇ ਮਨਘੜਤ ਹੋ ਸਕਦੇ ਆ ਜੀ। ਇਹ ਬਹੁਤ ਜਿਵੇਂ ਇੱਕ ਬੇਗਾਨਗੀ ਭਰਿਆ ਹੀ ਨਹੀਂ ਐਟੀਟਿਊਡ ਪੰਜਾਬ ਬਾਰੇ ਇਹਨਾਂ ਪੱਤਰਕਾਰਾਂ ਦਾ ਜੀ, ਬਹੁਤ ਬੇਕਰਕੀ ਭਰਿਆ ਵੀ ਹੈ। ਜਿਵੇਂ ਮਤਲਬ ਬੰਦੇ ਨੂੰ ਕੋਈ ਦਰਦ ਹੀ ਨਹੀਂ ਨਾ ਹੁੰਦਾ ਜੀ ਕਿ ਕੁਛ ਵੀ ਹੋਈ ਜਾਵੇ, ਕਿਸੇ ਲਈ ਕੋਈ ਫਰਕ ਨਹੀਂ ਪੈਂਦਾ। ਜਿਵੇਂ ਇੱਕ ਧੰਦਾ ਬਣਾਇਆ ਕਿ ਅਸੀਂ ਤਾਂ ਜਿਹੜੀ ਇਸ ਤਰ੍ਹਾਂ ਦੀ ਜਾਣਕਾਰੀ ਹੈ ਉਹ ਇਸ ਤਰ੍ਹਾਂ ਦੀ ਤਸਵੀਰ ਖਾਸ ਕਿਸਮ ਦੀ ਜਿਹਦੇ ਸਭ ਕੁਝ ਚੰਗਾ ਹੈ ਉਹ ਪੇਸ਼ ਕਰਨੀ ਆ ਜੀ। ਇਹ ਕਾਫੀ ਬਦਿਆਨਦਾਰੀ ਵਾਲੀ ਗੱਲ ਹੈ। ਜਿਵੇਂ ਥੋੜੀ ਜਿਹੀ ਤੁਸੀਂ ਆਗਿਆ ਦਿਓ ਹੋਰ ਮੈਂ ਦੇਵਾਂ ਹਵਾਲੇ। ਹਾਂਜੀ। ਪੰਜਾਬ ਦੇ ਵਿੱਚ ਉਸ ਵੇਲੇ 84 ਤੋਂ ਪਹਿਲਾਂ ਦੀ ਗੱਲ ਕਰਦੇ, ਉਹ ਕਹਿੰਦੇ ਆ ਹਾਂਜੀ, ਅਸੰਤੋਸ਼, ਗੁੱਸੇ ਤੇ ਤਣਾਅ ਵਾਲਾ ਮਾਹੌਲ ਸੀ। ਹਾਂਜੀ। ਹੁਣ ਜਿਹਨੂੰ ਅਸੰਤੋਸ਼ ਕਹਿੰਦੇ ਆ, ਥੋੜੀ ਜਿਹੀ ਉਹਨਾਂ ਦੀ ਭਾਸ਼ਾ ਜਿਹੜੀ ਉਹਦੇ ਤੇ ਹਿੰਦੀ ਦਾ ਕਾਫੀ ਅਸਰ ਹੈ, ਹਿੰਦੀ ਦੀ ਵੋਕੈਬਲਰੀ ਅਕਸਰ ਉਹਨਾਂ ਦੀ ਬੋਲੀ 'ਚ ਕਾਫੀ ਆਉਂਦੀ ਹੈ ਜੀ। ਹੁਣ ਜਿਹੜੀ ਸੰਤੋਖ ਦੀ ਘਾਟ ਹੈ ਹਾਂਜੀ, ਜਾਂ ਗੁੱਸਾ ਹੈ ਜਾਂ ਤਣਾਅ ਹੈ ਜੀ, ਇਹ ਇਉਂ ਹੈ ਜਿਵੇਂ ਉਹੀ ਕੋਈ ਪੰਜਾਬ ਦੇ ਲੋਕਾਂ ਦੇ ਮਨ 'ਚ ਕੋਈ ਅਨਰੈਸਟ ਹੋਵੇ, ਕੋਈ ਗੁੱਸਾ ਹੋਵੇ, ਕੋਈ ਟੈਨਸ਼ਨ ਹੋਵੇ। ਇਹਨਾਂ ਗੱਲਾਂ ਦਾ ਕੀ ਅਰਥ ਹੈ ਜੀ? ਜਦੋਂ ਉਹਨਾਂ ਨੂੰ ਬਾਅਦ ਵਿੱਚ ਵੱਖ-ਵੱਖ ਮੌਕਿਆਂ ਤੋਂ ਤੇ ਸ਼ੋਅ ਬਾਰੇ ਲੋਕਾਂ ਨੇ ਟਿੱਪਣੀਆਂ ਕਰਦਿਆਂ ਪੁੱਛਿਆ ਕੰਵਰ ਸੰਧੂ ਹੋਣਾ ਨੂੰ ਹਾਂਜੀ ਕਿ ਤੁਸੀਂ ਪਿਛੋਕੜ ਬਾਰੇ ਕੋਈ ਜਾਣਕਾਰੀ ਕਿਉਂ ਨਹੀਂ ਦਿੱਤੀ ਹਾਂਜੀ, ਤਾਂ ਉਹ ਕਹਿੰਦੇ ਸੀ ਵੀ ਅਸੀਂ ਸਮੇਂ ਦੀ ਘਾਟ ਕਰਕੇ ਪਿਛੋਕੜ ਬਾਰੇ ਜਾਣਕਾਰੀ ਨਹੀਂ ਦੇ ਸਕੇ ਜੀ। ਪਰ ਉਹਨਾਂ ਦਾ ਦਾਅਵਾ ਜਿਹੜਾ ਇਹ ਠੀਕ ਨਹੀਂ ਜੀ, ਕਿਉਂਕਿ ਜਿਸ ਤਰੀਕੇ ਨਾਲ ਜੇ ਧਿਆਨ ਨਾਲ ਸ਼ੋਅ ਨੂੰ ਸੁਣਿਆ ਜਾਵੇ, ਸਾਰੀ ਦਸਤਾਵੇਜ਼ੀ ਨੂੰ ਸੁਣਿਆ ਜਾਵੇ ਜੀ, ਤਾਂ ਉਹ ਕਹਿ ਰਹੇ ਆ ਵੀ 1983 ਅਕਤੂਬਰ 1983 ਦੇ ਵਿੱਚ ਦਰਬਾਰਾ ਸਿੰਘ ਦੀ ਸਰਕਾਰ ਭੰਗ ਹੋਈ ਹਾਂਜੀ। ਨਾਲ ਹੀ ਉਹ ਵੇਰਵਾ ਸਾਂਝਾ ਕਰਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ, ਜਿਹਨੂੰ ਉਹ ਮੂੰਹ ਫੱਟ ਕਹਿੰਦੇ ਆ, ਤੇ ਗਿਆਨੀ ਜ਼ੈਲ ਸਿੰਘ, ਜਿਹਨੂੰ ਉਹ ਚਲਾਕ ਜਾਂ ਕਨਿੰਗ ਕਹਿੰਦੇ ਆ ਜੀ, ਉਹਨਾਂ ਦੀ ਪੁਰਾਣੀ ਰੰਜਿਸ਼ ਸੀ। ਸੋ ਉਹ ਜਿਹੜਾ ਮਸਲਾ ਹੈ ਉਹਨੂੰ ਦੋ ਕਾਂਗਰਸੀ ਆਗੂਆਂ ਦਾ ਜਿਹੜਾ ਕਨਫਲਿਕਟ ਹੈ ਹਾਂਜੀ, ਜਿਹੜੀ ਉਹਨਾਂ ਦੀ ਪਾਵਰ ਦੀ ਰੇਸ ਹੈ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਦਰਬਾਰਾ ਸਿੰਘ ਦੇ ਧੜੇ ਨੇ ਭਾਰੂ ਹੋਣਾ ਜਾਂ ਗਿਆਨੀ ਜ਼ੈਲ ਸਿੰਘ ਦੇ ਧੜੇ ਨੇ ਭਾਰੂ ਹੋਣਾ ਹਾਂਜੀ, ਇਹਨੂੰ ਉਹ ਇੱਕ ਵੱਡਾ ਪਹਿਲੂ ਬਣਾ ਕੇ ਪੇਸ਼ ਕਰ ਰਹੇ ਆ ਹਾਂਜੀ। ਜਦਕਿ ਅਸਲੀਅਤ ਇਹ ਹੈ ਕਿ 1947 ਤੋਂ ਬਾਅਦ ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈ ਕੇ ਜੀ ਪੰਜਾਬ ਲਗਾਤਾਰ ਬੇਇਨਸਾਫੀਆਂ ਦਾ ਸ਼ਿਕਾਰ ਰਿਹਾ ਹਾਂਜੀ। ਹੁਣ ਅਸੀਂ ਵੇਖ ਰਹੇ ਹਾਂ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀਆਂ ਦੀ ਸਰਕਾਰ ਹੈ ਪੰਜਾਬ 'ਚ ਜੀ। ਜਦੋਂ ਇਹਨਾਂ ਨੇ ਪਹਿਲੀ ਵਾਰੀ 5 ਸਾਲ ਪੂਰੇ ਕੀਤੇ ਆ 1997 ਤੋਂ 2002 ਦੇ ਦਰਮਿਆਨ ਜੀ, ਉਦੋਂ ਤੱਕ ਇਹਨਾਂ ਨੇ ਸਪਸ਼ਟ ਰੂਪ ਵਿੱਚ ਮੰਨ ਲਿਆ ਸੀ ਕਿ ਇਹਨਾਂ ਨੂੰ ਜੋ ਵੀ ਕੇਂਦਰ ਸਰਕਾਰ ਦੀਆਂ ਖੁਫੀਆ ਏਜੰਸੀਆਂ
ਪੰਜਾਬ ਦੀ ਆਰਥਿਕਤਾ ਨੂੰ, ਧਰਮ ਨੂੰ, ਸੱਭਿਆਚਾਰ ਨੂੰ ਤਬਾਹ ਕਰਨ ਦੀਆਂ ਹਦਾਇਤਾਂ ਦੇਣਗੀਆਂ, ਹਾਂਜੀ, ਇਹ ਅੱਖਾਂ ਮੁੰਦ ਕੇ ਉੱਤੇ ਅਮਲ ਕਰਨਗੇ ਜੀ। ਜਦੋਂ ਇਹ ਸਿੱਧੇ ਹੋ ਕੇ ਪੰਜਾਬ ਦੀ ਤਬਾਹੀ ਦੇ ਦੂਤ ਬਣ ਕੇ ਸਾਹਮਣੇ ਆਏ ਆ, ਹਾਂਜੀ, ਇਹਨਾਂ ਦੀਆਂ ਸਰਕਾਰਾਂ ਆਪਣੇ 5 ਸਾਲ ਪੂਰੇ ਕਰ ਰਹੀਆਂ ਜੀ। ਜਦੋਂ ਇਹ ਆਗੂ ਅਕਾਲੀ ਦਲ ਦੀ ਸੰਘਰਸ਼ੀਲ ਧਿਰ ਦੇ ਵਿੱਚ ਹਿੱਸਾ ਲੈ ਰਹੇ ਸੀ ਕਿਸੇ ਨਾ ਕਿਸੇ ਰੂਪ ਚ, ਜਿਵੇਂ ਅਣਮੰਨੇ ਮਨ ਨਾਲ ਹੀ ਭਾਵੇਂ, ਜਾਂ ਜਦੋਂ ਤੱਕ ਅਕਾਲੀ ਦਲ ਦੀ ਸੰਘਰਸ਼ੀਲ ਸੁਰ ਜਿਹੜੀ ਬਰਕਰਾਰ ਸੀ ਜੀ, ਉਦੋਂ ਤੱਕ ਛੋਟੇ ਮੋਟੇ ਬਹਾਨਿਆਂ ਨਾਲ ਜਿਹੜੀ ਕੇਂਦਰ ਸਰਕਾਰ ਹੈ ਉਹ ਪੰਜਾਬ ਦੇ ਵਿੱਚੋਂ ਅਕਾਲੀਆਂ ਦੀ ਸਰਕਾਰ ਨੂੰ ਤੋੜ ਦਿੰਦੀ ਰਹੀ ਹੈ। ਹਾਂਜੀ। ਰੋਸ ਕਰਨਾ, ਮੁਜ਼ਾਹਰਾ ਕਰਨਾ, ਡੈਮੋਕ੍ਰੈਟਿਕਲੀ ਸੰਘਰਸ਼ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਜੀ। ਇੱਕ ਜਮਹੂਰੀ ਤਰੀਕੇ ਨਾਲ ਚੁਣੀ ਹੋਈ ਸਰਕਾਰ ਚਲਾ ਸਕਣਾ ਵੀ ਸਿੱਖਾਂ ਲਈ ਪੰਜਾਬ ਦੇ ਵਿੱਚ ਸੰਭਵ ਨਹੀਂ ਸੀ ਜੀ। ਕੰਵਰ ਸੰਧੂ ਇਹ ਸਾਰੇ ਪਿਛੋਕੜ ਨੂੰ, ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ, ਪੰਜਾਬ ਦੇ ਬਾਕੀ ਹੱਕਾਂ ਨੂੰ, ਚੰਡੀਗੜ੍ਹ ਦਾ ਮਸਲਾ ਜੋ ਵੀ ਹੈ, ਹਾਂਜੀ, ਉਹਨੂੰ ਮੂਲੋਂ ਹੀ ਨਜ਼ਰਅੰਦਾਜ਼ ਕਰ ਰਹੇ ਆ। ਹਾਂਜੀ। ਉਹ ਆਪਣੇ ਕਾਂਗਰਸ ਦੀ ਜਿਹੜੀ ਅੰਦਰਲੇ ਕਨਫਲਿਕਟ ਤੋਂ ਬਾਅਦ ਉਹ ਟਿੱਪਣੀ ਕਰਦੇ ਆ ਸੰਤ ਭਿੰਡਰਾਂ ਵਾਲਿਆਂ ਬਾਰੇ ਜੀ, ਵੀ ਜਿਵੇਂ ਜਿਵੇਂ ਉਹ ਕਹਿੰਦੇ ਕੇਂਦਰ ਸਰਕਾਰ ਨੇ ਪੈਰ ਧਰੀਕਣੇ ਸ਼ੁਰੂ ਕਰ ਦਿੱਤੇ, ਹਾਂਜੀ, ਉਵੇਂ ਉਵੇਂ ਨਰਮ ਸਰਵਰੇ ਅਕਾਲੀਆਂ ਦੀ ਪਕੜ ਮੋਰਚੇ ਤੇ ਢਿੱਲੀ ਪੈਂਦੀ ਗਈ ਜੀ। ਹੁਣ ਇਹਦਾ ਅਰਥ ਜਿਵੇਂ ਜਿਵੇਂ ਪੈਰ ਧਰੀਕਣੇ ਸ਼ੁਰੂ ਕਰ ਦਿੱਤੇ, ਇਹਦਾ ਕੀ ਅਰਥ ਹੈ? ਸੁਣਨ ਵਾਲੇ ਦਰਸ਼ਕ ਨੂੰ ਇਹਦੇ ਤੋਂ ਕੀ ਜਾਣਕਾਰੀ ਮਿਲਦੀ ਹੈ? ਇਹ ਚੋਂ ਕੋਈ ਜਾਣਕਾਰੀ ਨਹੀਂ ਮਿਲਦੀ ਜੀ। ਇਹ ਜਿਵੇਂ ਇੱਕ ਨਾਰਮਲ ਪੋਲੀਟੀਕਲ ਐਕਸਰਸਾਈਜ਼ ਹੈ, ਉਹਦੇ ਚ ਦੋ ਧਿਰਾਂ ਦਾ ਇੱਕ ਜਨਰਲ ਜਿਹਾ ਪੋਲੀਟੀਕਲ ਕਨਫਲਿਕਟ ਹੈ, ਇੱਕ ਪਾਰਟੀ ਕੇਂਦਰ ਚ ਹੈ, ਇੱਕ ਜਿਹੜੀ ਰੀਜਨਲ ਪਾਰਟੀ ਹੈ, ਉਹਨਾਂ ਦਾ ਆਪਸ ਕਨਫਲਿਕਟ ਹੈ। ਹਾਂਜੀ। ਹੁਣ ਪੰਜਾਬ ਦੇ ਨਾਲ ਬੇਇਨਸਾਫੀਆਂ ਜਿਹੜੀਆਂ ਉਹ ਕਿੱਡੀ ਵੱਡੀ ਤਾਦਾਦ 'ਚ ਹੋ ਰਹੀਆਂ ਸੀ ਜੀ। ਕੇਂਦਰ ਸਰਕਾਰ ਕਿਵੇਂ ਸਿੱਖਾਂ ਨਾਲ ਖਿਲਵਾੜ ਕਰ ਰਹੀ ਸੀ, ਜਮਹੂਰੀ ਮੋਰਚੇ ਕਿਵੇਂ ਮਜ਼ਾਕ ਬਣਾ ਕੇ ਧਰ ਦਿੱਤੇ ਜਾਂਦੇ ਸੀ, ਹਾਂਜੀ, ਸਿੱਖਾਂ ਦੀ ਕਿਸੇ ਪਾਸੇ ਕਿਵੇਂ ਸੁਣਵਾਈ ਨਹੀਂ ਸੀ ਹੁੰਦੀ ਜੀ। ਜਨਰਲੀ ਸਿੱਖਾਂ ਦੇ ਵਿੱਚ ਜਿਹੜੀ ਨਿਰਾਸ਼ਾ ਹੈ ਉਹ ਕਿੰਨੀ ਵਧੀ ਹੋਈ ਸੀ, ਹਾਂਜੀ। ਉਹਦੇ ਵਿੱਚੋਂ ਹਥਿਆਰਬੰਦ ਸੰਘਰਸ਼ ਦਾ ਰਾਹ ਨਿਕਲਿਆ। ਜਦੋਂ ਕਿ ਕੰਵਰ ਸੰਧੂ ਕਹਿ ਰਹੇ ਆ ਸੰਤ ਭਿੰਡਰਾਂ ਵਾਲਿਆਂ ਬਾਰੇ ਕਿ ਉਹਨਾਂ ਦੀ ਤਾਕਤ ਬੰਦੂਕ ਦੀ ਦੁਨਾਲੀ ਸੀ, ਹਾਂਜੀ, ਉਹਨਾਂ ਦੀ ਤਾਕਤ ਬੰਦੂਕ ਦੀ ਦੁਨਾਲੀ ਵਿੱਚੋਂ ਨਿਕਲਦੀ ਸੀ, ਜਿਸ ਦਾ ਅਸਰ ਅਖੀਰ 'ਚ ਗੋਲਡਨ ਟੈਂਪਲ ਤੇ ਅਕਾਲ ਤਖਤ ਦੇ ਸੀਨੇ ਨੂੰ ਚੀਰ ਗਿਆ। ਹੁਣ ਲੈਂਗੁਏਜ ਦੀ ਯੂਸੇਜ ਵੇਖੋ ਇੱਥੇ, ਉਹਨਾਂ ਦੀ ਤਾਕਤ ਬੰਦੂਕ ਦੀ ਦੁਨਾਲੀ ਵਿੱਚੋਂ ਨਿਕਲਦੀ ਸੀ ਜੀ। ਆਮ ਮੁਹਾਵਰਾ ਹੈ ਕਿ ਬੰਦੂਕ ਦੀ ਨਾਲੀ 'ਚੋਂ ਤਾਕਤ ਨਿਕਲਦੀ ਹੈ। ਕੰਵਰ ਸੰਧੂ ਇੱਕ ਨਾਲੀ ਨਾਲ ਸਬਰ ਨਹੀਂ ਆਇਆ, ਹਾਂਜੀ, ਉਹ ਗੱਲ ਨੂੰ ਜ਼ਿਆਦਾ ਸਨਸਨੀਖੇਜ਼ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ 'ਚ ਉਹਨੂੰ ਦੁਨਾਲੀ ਕਹਿ ਰਹੇ ਆ, ਪਤਾ ਨਹੀਂ ਕਿੱਡੀ ਕੁ ਵੱਡੀ ਬਣਾ ਰਹੇ ਆ। ਹਾਂਜੀ। ਤਸਵੀਰਾਂ ਵਿਖਾ ਰਹੇ ਆ ਜਿਹਦੇ 'ਚ ਸੰਤ ਭਿੰਡਰਾਂ ਵਾਲਿਆਂ ਦੇ ਅੰਗ ਰੱਖਿਅਕਾਂ ਕੋਲੇ ਰਵਾਇਤੀ ਕਿਸਮ ਦੇ ਹਥਿਆਰ ਜੀ, ਜਿਹੜੇ ਕਿ ਲਾਇਸੈਂਸ ਸ਼ੁਦਾ ਹਥਿਆਰ ਹੁੰਦੇ ਆ ਅਕਸਰ ਹੀ, ਜਿਵੇਂ 315 ਬੋਰ ਦੀਆਂ ਰਾਈਫਲਾਂ ਤੇ ਪਿਸਤੌਲ, ਰਿਵਾਲਵਰ ਉਹਨਾਂ ਦੇ ਹੱਥਾਂ 'ਚ ਫੜੇ ਹੋਏ ਆ। ਹਾਂਜੀ। ਉਹ ਤਸਵੀਰ ਬਣਾ ਕੇ ਕਮੈਂਟਰੀ ਕਰ ਰਹੇ ਆ, ਕਲਾਸ਼ਨੀਕੋਵ ਤੇ ਹੋਰ ਕਈ ਕਿਸਮ ਦੇ ਜਿਹੜੇ ਹਥਿਆਰ ਆ ਉਹਨਾਂ ਕੋਲ ਰੱਖੇ ਹੁੰਦੇ ਸੀ ਜੀ। ਜਦੋਂ ਕਿ ਪੰਜਾਬ ਦੇ ਨਾਲ ਅਖਬਾਰੀ ਪੱਧਰ ਦੀ ਜਾਣਕਾਰੀ ਰੱਖਣ ਵਾਲਾ ਕੋਈ ਵੀ ਸ਼ਖਸ ਜਾਣਦਾ ਹਾਂਜੀ ਕਿ ਕਲਾਸ਼ਨੀਕੋਵ ਜਿਹਨੂੰ AK-47 ਵੀ ਕਿਹਾ ਜਾਂਦਾ, ਇਸ ਕਿਸਮ ਦੇ ਹਥਿਆਰ 1987 ਤੋਂ ਬਾਅਦ ਪੰਜਾਬ ਦੇ ਵਿੱਚ ਜ਼ਿਆਦਾ ਆਏ ਆ, ਖਾਸ ਕਰਕੇ 5 ਕਰੋੜ 70 ਲੱਖ ਦੀ ਜਿਹੜੀ ਵੱਡੀ ਬੈਂਕ ਡਕੈਤੀ ਹੋਈ ਹੈ ਲੁਧਿਆਣੇ 'ਚ। ਉਸ ਤੋਂ ਬਾਅਦ ਅਸੀਂ ਅਖਬਾਰਾਂ 'ਚ ਇਸ ਤਰ੍ਹਾਂ ਦੇ ਹਥਿਆਰਾਂ ਬਾਰੇ ਰਿਪੋਰਟਾਂ ਪੜ੍ਹਦੇ ਰਹੇ ਹਾਂ ਜੀ। ਪਰ ਤਾਕਤ ਬੰਦੂਕ ਦੀ ਦੁਨਾਲੀ 'ਚੋਂ ਨਿਕਲਦੀ ਸੀ। ਜੇ ਇਸ ਭਾਸ਼ਾ 'ਚ ਗੱਲ ਕਰਨੀ ਹੋਵੇ ਫਿਰ ਕੰਵਰ ਸੰਧੂ ਬਾਰੇ ਕੀ ਕਹੀਏ? ਹਾਂਜੀ, ਕਿ ਉਹਨਾਂ ਦੇ ਬਿਆਨ ਝੂਠ ਦੇ ਪਰਨਾਲੇ 'ਚੋਂ ਨਿਕਲਦੇ ਆ ਜੀ। ਇਹ ਕੋਈ ਗੱਲ ਕਰਨ ਦਾ ਤਰੀਕਾ ਹੈ? ਸੋ ਇਸੇ ਤਰ੍ਹਾਂ ਦੀਆਂ ਰੈਟਰੀਕਲ ਟਿੱਪਣੀਆਂ ਜਿਵੇਂ ਹਥਿਆਰਬੰਦ ਤੇ ਗਰਮ ਖਿਆਲੀਆਂ ਲਈ ਨਵੀਂ ਦਿੱਲੀ ਗੁੱਸੇ ਤੇ ਰੋਸ ਦਾ ਨਿਸ਼ਾਨਾ ਸੀ। ਹਾਂਜੀ। ਇਹ ਹੁਣ ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਜਿਵੇਂ ਸਿੱਖ ਜਿਹੜੇ ਆ ਜਿਹਨਾਂ ਨੂੰ ਗਰਮ ਖਿਆਲੀ ਕਹਿ ਰਹੇ ਆ, ਉਹਨਾਂ ਨੂੰ ਕੋਈ ਉਹ ਕ੍ਰੋਧ ਦਾ ਸ਼ਿਕਾਰ ਹੈ ਤੇ ਉਹ ਦਿੱਲੀ ਨਾਲ ਗੁੱਸੇ ਆ। ਹਾਂਜੀ, ਵਧੀਕੀਆਂ ਦਿੱਲੀ ਕਰ ਰਹੀ ਹੈ, ਭੜਕਾ ਸਿੱਖਾਂ ਨੂੰ ਦਿੱਲੀ ਦੀ ਹਕੂਮਤ ਰਹੀ ਹੈ।
ਸਿੱਖ ਉਹਦੇ ਜਵਾਬ 'ਚ ਜਮਹੂਰੀ ਮੋਰਚੇ ਲਾ ਰਹੇ ਆ ਈਵਨ 1982 ਦੇ ਵਿੱਚ। ਹਾਂਜੀ। ਜੇਲਾਂ ਭਰ ਰਹੇ ਆ, ਕਿਸੇ ਕਿਸਮ ਦੀ ਹਿੰਸਾ ਨਹੀਂ ਕਰ ਰਹੇ ਜੀ। ਤੇ ਗੁੱਸੇ ਤੇ ਰੋਸ ਦਾ ਨਿਸ਼ਾਨਾ ਸਿੱਖ ਦਿੱਲੀ ਦਾ ਬਣਿਆ ਕਿ ਦਿੱਲੀ ਸਿੱਖਾਂ ਦਾ ਬਣੀ ਹੈ। ਸੋ ਇਸ ਤਰ੍ਹਾਂ ਜਿਹੜਾ ਇਹਨਾਂ ਨੇ ਭੂਮਿਕਾ ਬੰਨੀ ਹੈ ਨਾ ਸ਼ੁਰੂ ਦੇ ਵਿੱਚ, ਹਾਂਜੀ, ਉਹਦੇ ਵਿੱਚ ਕੀ ਕੀਤਾ ਇਹਨਾਂ ਨੇ ਰੈਟਰੀਕਲ ਲੈਂਗੁਏਜ ਵਰਤ ਕੇ ਇਹਨਾਂ ਨੇ ਇੱਕ ਪ੍ਰਭਾਵ ਬੰਨਣ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਚੋਂ ਇਹ ਨਿਕਲਦਾ ਹੈ ਕਿ ਫਿਰਕੂ ਏਕਤਾ ਨੂੰ ਜਿਹੜੀ ਗਰਮ ਸੁਰ ਹੈ ਉਹ ਖਤਰਾ ਸੀ ਜੀ, ਥੱਲੇ ਜ਼ਖਮ ਉਚੇੜੇ ਜਾ ਰਹੇ ਆ। ਹਾਂਜੀ। ਤੇ ਸਿੱਖਾਂ ਦਾ ਦਿੱਲੀ ਨਾਲ ਕੋਈ ਤਿੱਖਾ ਵਿਰੋਧ ਸੀ ਜੀ, ਜਿਹੜਾ ਕਿ ਗਰਮ ਖਿਆਲੀ ਵਿਚਾਰਧਾਰਾ ਦੇ ਵਿੱਚੋਂ ਨਿਕਲਿਆ ਸੀ। ਜਿਹੜੇ ਅਸਲ ਮੁੱਦੇ ਆ ਉਹਨਾਂ ਦੀ ਕੋਈ ਗੱਲ ਨਹੀਂ ਕੀਤੀ। ਹੁਣ ਇੰਟਰਸਟਿੰਗ ਗੱਲ ਆ, ਜਿਹੜੀ ਗੱਲ ਦਾ ਜ਼ਿਕਰ ਨਹੀਂ ਕੀਤਾ ਕੰਵਰ ਸੰਧੂ ਜੀ ਨੇ ਜੀ, ਤੁਸੀਂ ਵੇਖੋ ਸੰਤ ਭਿੰਡਰਾਂ ਵਾਲਿਆਂ ਨੇ ਆਪਣੇ ਜਿਉਂਦੇ ਜੀ ਹਾਂਜੀ ਸਿੱਖਾਂ ਲਈ ਆਜ਼ਾਦ ਪ੍ਰਭੂ ਸੱਤਾ ਸੰਪੰਨ ਮੁਲਕ ਦੀ ਮੰਗ ਨਹੀਂ ਕੀਤੀ ਜੀ। ਉਹਨਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਕੀਤੀ ਹੈ। ਹਾਂਜੀ। ਅਨੰਦਪੁਰ ਸਾਹਿਬ ਦੇ ਮਤੇ ਦਾ ਮਤਲਬ ਹੈ ਫੈਡਰਲ ਸਿਸਟਮ। ਫੈਡਰਲ ਸਿਸਟਮ ਕੈਨੇਡਾ ਤੇ ਅਮਰੀਕਾ 'ਚ ਹੁਣ ਚੱਲ ਰਿਹਾ ਜੀ। ਅਸੀਂ ਸਿੱਖ ਪੰਜਾਬ ਦੇ ਵਿੱਚ ਉਹੀ ਹੱਕ ਮੰਗ ਰਹੇ ਸੀ ਜਿਹੜੇ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਜਾਂ ਕਿਸੇ ਵੀ ਹੋਰ ਸੂਬੇ ਨੂੰ ਆ ਜੀ, ਜਾਂ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਜਾਂ ਕਿਸੇ ਵੀ ਹੋਰ ਸੂਬੇ ਨੂੰ ਆ। ਹਾਂਜੀ। ਫੈਡਰਲ ਸਿਸਟਮ ਦੀ ਮੰਗ ਦੇ ਜਵਾਬ ਦੇ ਵਿੱਚ, ਇੱਕ ਸੰਘੀ ਢਾਂਚੇ ਦੀ ਮੰਗ ਦੇ ਜਵਾਬ ਦੇ ਵਿੱਚ ਹਿੰਦੁਸਤਾਨ ਦੀ ਹਕੂਮਤ ਵੱਲੋਂ ਸਾਨੂੰ ਅੱਤਵਾਦੀ ਤੇ ਵੱਖਵਾਦੀ ਗਰਦਾਨ ਕੇ ਟੈਂਕਾਂ ਤੇ ਤੋਪਾਂ ਨਾਲ ਸਾਡੇ ਸਭ ਤੋਂ ਪਵਿੱਤਰ ਸਥਾਨ ਤੇ ਹਮਲਾ ਕੀਤਾ ਗਿਆ। ਹਾਂਜੀ। ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਨਾਜ਼ੀ ਸਟਾਈਲ ਐਗਜ਼ੀਕਿਊਸ਼ਨ ਕੀਤੀਆਂ ਗਈਆਂ, ਜਿਨ੍ਹਾਂ ਨੂੰ ਕੰਵਰ ਸੰਧੂ ਨੇ ਵੀ ਮੰਨਿਆ ਤੇ ਉਹਦੇ ਹੱਕ 'ਚ ਗਵਾਹ ਵੀ ਜਿਹੜੇ ਉਹਨਾਂ ਦੀ ਇਸੇ ਦਸਤਾਵੇਜ਼ੀ ਦੇ ਵਿੱਚ ਅੱਗੇ ਚੱਲ ਕੇ ਆਏ ਆ ਜੀ। ਸੋ ਉਹਨਾਂ ਨੇ ਆਪਣੇ ਸਾਰੀ ਗੱਲ ਦੀ ਭੂਮਿਕਾ ਬੰਨ੍ਹਦਿਆਂ ਦਰਸ਼ਕਾਂ ਨੂੰ ਇਹ ਜਾਣਕਾਰੀ ਬਿਲਕੁਲ ਨਹੀਂ ਦਿੱਤੀ ਜੀ ਕਿ ਦੁਨੀਆ ਦੇ ਜਿਹੜੇ ਸਭ ਤੋਂ ਵੱਡੀਆਂ ਤਾਕਤਾਂ ਤੇ ਬੜੇ ਕਾਮਯਾਬ ਮੁਲਕ ਹੈ, ਉਹਨਾਂ ਦੇ ਵਿੱਚ ਫੈਡਰਲ ਸਿਸਟਮ ਜਾਂ ਸੰਘੀ ਢਾਂਚਾ ਆਲਰੇਡੀ ਚੱਲ ਰਿਹਾ। ਹਾਂਜੀ। ਉਸੇ ਆਟੋਨਮੀ ਦੀ ਮੰਗ ਜਿਹੜੀ ਕੈਲੀਫੋਰਨੀਆ ਕੋਲੇ ਅਮਰੀਕਾ ਦੇ ਵਿੱਚ ਹੈਗੀ ਹੈ ਜਾਂ ਕਿਸੇ ਵੀ ਹੋਰ ਸੂਬੇ ਕੋਲੇ ਹੈਗੀ ਹੈ ਜੀ, ਪੰਜਾਬ ਦੇ ਵਿੱਚ ਸਿੱਖ ਕਰ ਰਹੇ ਸੀ ਤੇ ਸਿੱਖ ਇਹ ਵੀ ਕਹਿ ਰਹੇ ਸੀ ਜੀ ਕਿ ਖੁਦ ਮੁਖਤਿਆਰੀ ਜਿਹੜੀ ਅਸੀਂ ਪੰਜਾਬ ਦੇ ਵਿੱਚ ਮੰਗ ਰਹੇ ਹਾਂ ਹਾਂਜੀ, ਜੇ ਉਹ ਬਾਕੀ ਸੂਬਿਆਂ ਨੂੰ ਦੇ ਦਿੱਤੀ ਜਾਂਦੀ ਹੈ ਜੀ ਤਾਂ ਸਾਨੂੰ ਇੱਥੇ ਕੋਈ ਇਤਰਾਜ਼ ਨਹੀਂ। ਹਾਂਜੀ। ਸੋ ਜੇ ਸਾਰੇ ਸਾਊਥ ਏਸ਼ੀਅਨ ਸਬ ਕੰਟੀਨੈਂਟ ਦੇ ਵਿੱਚ ਫੈਡਰਲ ਸਿਸਟਮ ਲਾਗੂ ਕੀਤਾ ਜਾਂਦਾ ਤਾਂ ਸਿੱਖਾਂ ਨੂੰ ਉੱਤੇ ਕੋਈ ਇਤਰਾਜ਼ ਨਹੀਂ ਸੀ। ਹਾਂਜੀ। ਹੁਣ ਕੰਵਰ ਸੰਧੂ ਜੀ ਜਿਹੜੇ 1984 ਦੇ ਸਾਕੇ ਨੂੰ ਸਮਝਣ ਲਈ ਇਮਾਨਦਾਰ ਹੋਣ ਦਾ ਦਾਅਵਾ ਕਰਦੇ ਆ, ਜਿਹੜਾ ਕਿ ਬਿਲਕੁਲ ਹੀ ਨਿਰਮੂਲ ਹੈ, ਹਾਂਜੀ, ਉਹ ਇੰਨੀ ਵੱਡੀ ਗੱਲ ਦਾ ਜ਼ਿਕਰ ਹੀ ਨਹੀਂ ਕਰ ਰਹੇ ਕਿ ਸਿੱਖ ਜੇਲ੍ਹ ਭਰੋ ਅੰਦੋਲਨ ਕਰ ਰਹੇ ਆ, ਜਿਹੜਾ ਕਿ ਸ਼ਾਂਤਮਈ ਸੰਘਰਸ਼ ਹੈ। ਕਾਹਦੇ ਲਈ? ਸੰਘੀ ਢਾਂਚਾ ਜਾਂ ਫੈਡਰਲ ਸਿਸਟਮ ਜਾਂ ਖੁਦ ਮੁਖਤਿਆਰੀ ਹਿੰਦੁਸਤਾਨ ਦੇ ਵਿੱਚ ਰਹਿੰਦਿਆਂ ਹਾਸਲ ਕਰਨ ਲਈ, ਜਿਹਦੇ ਚਾਰ ਜਿਹੜੇ ਸਭ ਤੋਂ ਜ਼ਰੂਰੀ ਮਹਿਕਮੇ ਆ ਉਹ ਕੇਂਦਰ ਸਰਕਾਰ ਕੋਲੇ ਹੋਣਗੇ, ਬਾਕੀ ਸਿੱਖਾਂ ਕੋਲੇ ਹੋਣਗੇ। ਹਾਂਜੀ। ਸੋ ਇਸ ਤਰ੍ਹਾਂ ਜਿਹੜੇ ਬੰਦੇ ਹੁਣ ਉਹ ਕਾਫੀ ਪੁਰਾਣੇ ਪੱਤਰਕਾਰ ਹੈ ਜੀ, ਆਪਣਾ ਜਿਹੜਾ ਨਿੱਜੀ ਟੀਵੀ ਚੈਨਲ ਸ਼ੁਰੂ ਕਰਨ ਤੋਂ ਪਹਿਲਾਂ ਉਹ ਕਾਫੀ ਵੱਡੇ ਅਖਬਾਰਾਂ ਦੇ ਸੰਪਾਦਕ ਵੀ ਰਹੇ ਹੈ, ਇੰਡੀਅਨ ਐਕਸਪ੍ਰੈਸ ਵਰਗੇ ਅਖਬਾਰਾਂ ਦੇ ਜੀ। ਉਹ ਗੱਲਾਂ ਕਿਸ ਤਰੀਕੇ ਨਾਲ ਕਰ ਰਹੇ ਹੈ ਜੀ, ਜਿਵੇਂ ਉਹਨਾਂ ਦਾ ਬਿਆਨ ਵੇਖੋ, ਇੰਜ ਜਾਪਦਾ ਸੀ ਕਿ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਵਿੱਚ ਫੌਜ ਨਾ ਭੇਜਣ ਦਾ ਮਨ ਬਣਾ ਲਿਆ ਸੀ। ਹਾਂਜੀ। ਹੁਣ ਕੰਵਰ ਸੰਧੂ ਜੀ ਨੂੰ ਪੁੱਛਣਾ ਹੋਵੇ ਕਿ ਇਸ ਟਿੱਪਣੀ ਦਾ ਕੀ ਆਧਾਰ ਹੈ? ਕੰਵਰ ਸੰਧੂ ਜੀ ਨੂੰ ਇੰਜ ਕਿਉਂ ਜਾਪਦਾ ਸੀ? ਉਹਨਾਂ ਨੂੰ ਸੁਪਨਾ ਆਇਆ ਸੀ ਜੀ, ਜਾਂ ਉਹਨਾਂ ਨੂੰ ਕੋਈ ਇਲਹਾਮ ਹੋਇਆ ਸੀ? ਇਸ ਗੱਲ ਦੇ ਹਵਾਲੇ ਦੇ ਵਿੱਚ ਉਹ ਕਹਿ ਰਹੇ ਆ, ਜਿਵੇਂ ਉਹ ਕਹਿ ਰਹੇ ਵੀ ਇੰਦਰਾ ਗਾਂਧੀ ਨੇ ਗਿਆਨੀ ਜ਼ੈਲ ਸਿੰਘ ਨੂੰ ਵੀ ਆਖਿਆ ਹਾਂਜੀ ਕਿ ਉਹ ਹਮਲਾ ਨਹੀਂ ਕਰਨਾ ਚਾਹੁੰਦੇ ਜੀ। ਇਹ ਕੰਵਰ ਸੰਧੂ ਦੀ ਟਿੱਪਣੀ ਹੈ, ਸੁਣੋ। ਉਹ ਕਹਿੰਦੇ ਵੀ ਤਰਲੋਚਨ ਸਿੰਘ ਨੇ ਦੱਸਿਆ ਕਿ ਇੰਦਰਾ ਗਾਂਧੀ ਨੇ ਜ਼ੈਲ ਸਿੰਘ ਨੂੰ ਭਰੋਸਾ ਦਿੱਤਾ ਸੀ ਕਿ ਦਰਬਾਰ ਸਾਹਿਬ ਅੰਦਰ ਫੌਜ ਨੂੰ ਕਾਰਵਾਈ ਕਰਨ ਲਈ ਨਹੀਂ ਕਹੇਗੀ। ਹਾਂਜੀ। ਕੰਵਰ ਸੰਧੂ ਦੀ ਇਸ ਟਿੱਪਣੀ ਤੋਂ ਬਾਅਦ ਦਸਤਾਵੇਜ਼ੀ ਦੇ ਵਿੱਚ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਦਾ ਬਿਆਨ ਵਿਖਾਇਆ ਜਾਂਦਾ। ਹਾਂਜੀ। ਤਰਲੋਚਨ ਸਿੰਘ ਆਪਣੇ ਬਿਆਨ ਦੇ ਵਿੱਚ ਕਹਿੰਦੇ ਆ ਕਿ ਗਿਆਨੀ ਜ਼ੈਲ ਸਿੰਘ ਨੂੰ ਬਿਲਕੁਲ ਹਨੇਰੇ ਵਿੱਚ ਰੱਖਿਆ ਗਿਆ। ਹਾਂਜੀ। ਇੱਥੋਂ ਤੱਕ ਕਿ ਦਰਬਾਰ ਸਾਹਿਬ ਤੇ ਹਮਲੇ ਵਿੱਚ ਸ਼ਾਮਲ ਅਫਸਰਾਂ ਤੱਕ ਨੂੰ ਕਿਹਾ ਗਿਆ ਜੀ
ਕਿ ਉਹ ਗਿਆਨੀ ਜ਼ੈਲ ਸਿੰਘ ਜਿਹੜੇ ਕਿ ਉਸ ਵੇਲੇ ਹਿੰਦੁਸਤਾਨ ਦੇ ਰਾਸ਼ਟਰਪਤੀ ਸੀ ਉਹਨੂੰ ਕੁਝ ਨਾ ਦੱਸਣ। ਹੁਣ ਤਰਲੋਚਨ ਸਿੰਘ ਦੀ ਟਿੱਪਣੀ ਜਿਹੜੀ ਕੰਵਰ ਸੰਧੂ ਖੁਦ ਆਪਣੀ ਦਸਤਾਵੇਜ਼ੀ 'ਚ ਵਿਖਾ ਰਹੇ ਹੈ, ਇਹ ਕਹਿ ਰਹੀ ਹੈ ਸਿਰਫ ਤੇ ਸਿਰਫ ਇਹ ਕਹਿ ਰਹੀ ਹੈ ਕਿ ਗਿਆਨੀ ਜ਼ੈਲ ਸਿੰਘ ਨੂੰ ਹਨੇਰੇ 'ਚ ਰੱਖਿਆ ਗਿਆ ਤੇ ਉਹਨੂੰ ਬਿਲਕੁਲ ਕੁਝ ਨਾ ਦੱਸਿਆ ਗਿਆ ਜੀ। ਉਹਦੇ ਹਵਾਲੇ ਨਾਲ ਕੰਵਰ ਸੰਧੂ ਇਹ ਕਹਿ ਰਹੇ ਹੈ ਕਿ ਇੰਦਰਾ ਗਾਂਧੀ ਨੇ ਜ਼ੈਲ ਸਿੰਘ ਨੂੰ ਭਰੋਸਾ ਦਿੱਤਾ ਸੀ ਕਿ ਦਰਬਾਰ ਸਾਹਿਬ ਅੰਦਰ ਫੌਜ ਨੂੰ ਕਾਰਵਾਈ ਕਰਨ ਲਈ ਨਹੀਂ ਕਹੇਗੀ ਜੀ। ਇਹ ਦੋ ਗੱਲਾਂ ਦਾ ਆਪਸ 'ਚ ਕੀ ਮੇਲ ਹੈ? ਸੋ ਇਹ ਜਿਹੜਾ ਜਿਵੇਂ ਇਹਨੂੰ ਇਮਾਨਦਾਰ ਕੋਸ਼ਿਸ਼ ਕਹਿ ਰਹੇ, ਜਿਵੇਂ ਇੱਕ ਹੋਰ ਟਿੱਪਣੀ ਹੈ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਕਸਰ ਕੇਂਦਰ ਖਿਲਾਫ ਜਾਂ ਕਾਂਗਰਸ ਖਿਲਾਫ ਜ਼ਹਿਰ ਉਗਲਦੇ ਸਨ। ਹਾਂਜੀ। ਉਦੋਂ ਬਾਅਦ ਸੰਤਾਂ ਦੀ ਇੱਕ ਟਿੱਪਣੀ ਵਿਖਾਈ ਹੈ। ਉਹ ਟਿੱਪਣੀ ਦੇ ਵਿੱਚ ਸੰਤ ਇਹ ਕਹਿ ਰਹੇ ਹੈ ਵੀ ਕਿਵੇਂ ਇੰਦਰਾ ਗਾਂਧੀ ਨੂੰ ਨਾਮਾਤਰ ਸਜ਼ਾ ਦਿੱਤੀ ਗਈ ਗ੍ਰਿਫਤਾਰ ਕਰਨ ਤੋਂ ਬਾਅਦ ਤੇ ਸਿੱਖਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਜੀ। ਕਿਵੇਂ ਜਿਨ੍ਹਾਂ ਨੇ ਇੰਦਰਾ ਗਾਂਧੀ ਲਈ ਜਹਾਜ਼ ਅਗਵਾ ਕੀਤਾ ਉਹਨਾਂ ਨੂੰ ਵਜ਼ੀਰੀਆਂ ਦਿੱਤੀਆਂ ਗਈਆਂ, ਉੱਚੇ ਅਹੁਦੇ ਦਿੱਤੇ ਗਏ, ਤੇ ਕਿਵੇਂ ਜਿਹੜੇ ਸਿੱਖ ਅਗਵਾਕਾਰ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਟ੍ਰੀਟਮੈਂਟ ਮਿਲਦਾ, ਵੀ ਦੋਹਰੇ ਜਿਹੜੇ ਮਾਪਦੰਡ ਅਪਣਾਏ ਜਾਂਦੇ ਆ। ਹੁਣ ਜਿਹੜਾ ਬਿਆਨ ਕੇਂਦਰ ਸਰਕਾਰ ਦੇ ਸਿੱਖਾਂ ਪ੍ਰਤੀ ਦੋਹਰੇ ਮਾਪਦੰਡਾਂ ਬਾਰੇ ਗੱਲ ਕਰ ਰਿਹਾ, ਉਸ ਬਿਆਨ ਦੀ ਸਿਰਫ ਸਖਤ ਸੁਰ ਦੇ ਆਧਾਰ ਤੇ ਉਹਨੂੰ ਜ਼ਹਿਰ ਉਗਲਣਾ ਦਰਕਾਰਨਾ ਜਿਹੜਾ ਇਹ ਕਿੱਥੋਂ ਦੀ ਇਮਾਨਦਾਰੀ ਹੈ? ਜਿਵੇਂ ਅੱਜ ਜਿਹੜਾ ਪਹਿਲੀ ਵਾਰੀ ਆਪਾਂ ਇਹਦੇ ਬਾਰੇ ਗੱਲ ਕਰ ਰਹੇ ਹਾਂ, ਸੋ ਮੈਂ ਜਿਹੜੀ ਇਹਨਾਂ ਨੇ ਭੂਮਿਕਾ ਬੰਨੀ ਹੈ ਸਿਰਫ ਉਸੇ ਬਾਰੇ ਗੱਲ ਕਰ ਰਹੇ ਹਾਂ ਜੀ। ਪਰ ਜਿਵੇਂ ਇਹਨਾਂ ਨੇ 9 ਹਿੱਸਿਆਂ ਦੇ ਵਿੱਚ ਇੱਕ ਲੰਮੀ ਚੌੜੀ ਦਸਤਾਵੇਜ਼ੀ ਬਣਾਈ ਹੈ, ਜੇ ਅਸੀਂ ਉਹਦਾ ਜਿਵੇਂ ਪੜਾਅ ਦਰ ਪੜਾਅ ਸਾਰੀ ਬਾਰੇ ਵਿਸਥਾਰ ਸਹਿਤ ਜਿਹੜਾ ਵਿਸ਼ਲੇਸ਼ਣ ਹੈ ਉਹ ਦਰਸ਼ਕਾਂ ਨਾਲ ਸਾਂਝਾ ਨਹੀਂ ਕਰਦੇ ਤੇ ਕਿਉਂਕਿ ਆਮ ਤੌਰ ਤੇ ਜਿਹੜੇ ਸਰਕਾਰੀ ਮੀਡੀਆ ਤੰਤਰ ਦੇ ਪ੍ਰਭਾਵ ਤਹਿਤ ਜਿਹੜੀ ਜਾਣਕਾਰੀ ਲੋਕਾਂ ਸਾਹਮਣੇ ਰੱਖੀ ਜਾਂਦੀ ਹੈ ਉਹ ਇੱਕ ਪੱਖੀ ਹੁੰਦੀ ਹੈ। ਕੰਵਰ ਸੰਧੂ ਜੀ ਵਰਗੇ ਜਿਹੜੇ ਪੱਤਰਕਾਰ ਹੈ ਜਿਨ੍ਹਾਂ ਦੇ ਵੱਡੇ ਨਾਂ ਵੀ ਬਣੇ ਹੋਏ ਆ ਇਸ ਖੇਤਰ ਦੇ ਵਿੱਚ, ਉਹ ਕਾਫੀ ਸਰਗਰਮ ਭੂਮਿਕਾ ਨਿਭਾਉਂਦੇ ਆ ਇਸ ਤਰ੍ਹਾਂ। ਸੋ ਜੇ ਉਹ ਤੱਥਾਂ ਬਾਰੇ ਵੱਖੋ ਵੱਖਰੇ ਸਰੋਤਾਂ ਦੇ ਆਧਾਰ ਤੇ ਅਸੀਂ ਵਿਸਥਾਰ ਜਾਣਕਾਰੀ ਨਹੀਂ ਸਾਂਝੀ ਕਰਦੇ ਤਾਂ ਦਰਸ਼ਕਾਂ ਸਾਹਮਣੇ ਜਿਹੜੀ ਸਥਿਤੀ ਸਪਸ਼ਟ ਕਰਨੀ ਉਹ ਕਾਫੀ ਔਖੀ ਹੋ ਸਕਦੀ ਹੈ। ਜਿਵੇਂ ਅਸੀਂ ਵੇਖਿਆ ਵੀ ਉਹ ਹੈਲੋ ਨਾਰਥ ਅਮਰੀਕਾ ਨਾਂ ਦੇ ਪ੍ਰੋਗਰਾਮ 'ਚ ਕਾਫੀ ਸਾਰੇ ਦਰਸ਼ਕ ਉਹਨਾਂ ਨੂੰ ਅਕਸਰ ਫੋਨ ਕਾਲਾਂ ਕਰਦੇ ਆ, ਪਰ ਦਰਸ਼ਕਾਂ ਦੀਆਂ ਟਿੱਪਣੀਆਂ ਤੋਂ ਕਦੇ ਲੱਗਿਆ ਨਹੀਂ ਕਿ ਉਹਨਾਂ ਨੂੰ ਕੋਈ ਬਹੁਤ ਇਹਨਾਂ ਮਸਲਿਆਂ ਬਾਰੇ ਬਰੀਕ ਜਾਂ ਡੂੰਘੀ ਜਾਣਕਾਰੀ ਹੈ। ਸੋ ਇਹ ਕਨਫਿਊਜ਼ਨ ਜਿਹੜਾ ਹੈ ਕਾਫੀ ਬਦਕਿਸਮਤੀ ਵਾਲੀ ਗੱਲ ਹੈ, ਪਰ ਅਸੀਂ ਇਹਦੇ ਬਾਰੇ ਦਰਸ਼ਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ, ਮੈਂ ਸਮਝਦਾ ਚੰਗੀ ਤਰ੍ਹਾਂ। ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਦੇ 'ਚ ਆਪਣੇ ਵੱਲੋਂ ਜਿਹੜਾ ਬਣਦਾ ਹਿੱਸਾ ਪਾਉਣ ਦੀ। ਜਿਵੇਂ ਅੱਜ ਮੈਂ ਆਪਣੇ ਕੋਲ ਕਿੰਨਾ ਕੁ ਵਕਤ ਹੈ ਜੀ ਹੁਣ? ਜੀ ਆਪਣੇ ਕੋਲ 3-4 ਮਿੰਟ ਰਹਿ ਗਏ ਨੇ। 3-4 ਮਿੰਟ ਰਹਿ ਗਏ ਆ। ਮੈਂ ਅਖੀਰ ਦੇ ਵਿੱਚ ਸਿਰਫ ਇੰਨਾ ਹੀ ਕਹਿਣਾ ਚਾਹੂੰਗਾ ਕਿ ਜਿਹੜੇ ਕੰਵਰ ਸੰਧੂ ਜੀ ਨੇ ਵੱਖੋ ਵੱਖ ਮੌਕਿਆਂ ਤੇ ਇਹ ਦਸਤਾਵੇਜ਼ੀ ਤੋਂ ਬਾਅਦ ਜਿਹੜਾ ਕਿਹਾ ਕਿ ਉਹਨਾਂ ਕੋਲੇ ਪਿਛੋਕੜ ਚ ਜਾਣ ਦਾ ਵਕਤ ਨਹੀਂ ਸੀ ਜਾਂ ਜ਼ਿਆਦਾ ਵਿਸਥਾਰ ਹੋ ਜਾਣਾ ਸੀ, ਉਹ ਇੱਕ ਨਿਰਮੂਲ ਬਹਾਨਾ। ਅਸਲ ਦੇ ਵਿੱਚ ਜਿਹੜਾ ਕੰਟੈਕਸਟ ਗੱਲ ਦਾ ਉਹ ਸੈੱਟ ਕਰ ਰਹੇ ਆ, ਉਹਦੇ ਚ ਜਿਹੜੇ ਸਿੱਖਾਂ ਦੇ ਸਿਆਸੀ ਸਰੋਕਾਰ ਆ ਉਹਨਾਂ ਨੂੰ ਉਹ ਬਿਲਕੁਲ ਨਜ਼ਰਅੰਦਾਜ਼ ਕਰ ਰਹੇ ਆ। ਉਹ ਇਹ ਤੱਥ ਬਿਲਕੁਲ ਨਜ਼ਰਅੰਦਾਜ਼ ਕਰ ਰਹੇ ਆ ਕਿ ਜਿਹੜੇ ਸਿਆਸੀ ਸਰੋਕਾਰਾਂ ਨੂੰ ਲੈ ਕੇ ਸਿੱਖ ਤੁਰੇ ਸੀ ਉਹਨਾਂ ਦੀ ਪੂਰਤੀ ਨਾ ਹੋਣ ਕਰਕੇ ਪੰਜਾਬ ਅੱਜ ਕਿਸ ਕਿਸਮ ਦੀ ਤਬਾਹੀ ਦੇ ਕੰਢੇ ਖੜਾ, ਉਹ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਹੇ। ਜੇ ਉਹ ਗੱਲਾਂ ਹੋਈਆਂ ਹੁੰਦੀਆਂ ਪੰਜਾਬ ਦਾ ਭਵਿੱਖ ਬਿਲਕੁਲ ਵੱਖਰਾ ਹੋ ਸਕਦਾ ਸੀ। ਪੰਜਾਬ ਦੀ ਮੌਜੂਦਾ ਹਾਲਤ ਹੈ ਜਿਹੜੀ, ਇਸ ਤੋਂ ਪੰਜਾਬ ਦੇ ਵਾਸੀਆਂ ਨੂੰ ਜਿਨ੍ਹਾਂ ਦਾ ਇਸ ਮਾਮਲੇ 'ਚ ਕੋਈ ਕਸੂਰ ਨਹੀਂ, ਜਿਹੜੇ ਬਹੁਤ ਮਿਹਨਤਕਸ਼ ਲੋਕ ਆ ਜਿਨ੍ਹਾਂ ਨੇ ਮਾਲਵੇ ਦੇ ਪੰਜਾਬ ਦੇ ਆਲਮੋਸਟ ਮਾਰੂਥਲ ਵਰਗੇ ਹਿੱਸੇ ਨੂੰ ਆਪਣੀ ਸਖਤ ਮਿਹਨਤ ਨਾਲ ਆਬਾਦ ਕੀਤਾ। ਸੋ ਜਿਹੜੇ ਸਿੱਖਾਂ ਦੇ ਸਿਆਸੀ ਸਰੋਕਾਰ ਆ ਉਹ ਧਾਰਮਿਕ ਸਰੋਕਾਰ ਵੀ ਹੈ। ਜਿਵੇਂ ਅਸੀਂ ਆਪਣੇ ਆਪ ਨੂੰ ਆਰਥਿਕ ਮੁੱਦਿਆਂ ਤੱਕ ਮਹਿਦੂਦ ਨਹੀਂ ਕਰ ਸਕਦੇ, ਜਿਹੜੀ
ਹਕੂਮਤੀ ਧਿਰਾਂ ਕੋਲ ਏਜੰਸੀਜ਼ ਹੈ, ਹਾਂਜੀ, ਉਹਨਾਂ ਨੂੰ ਸਬਜੈਕਟਿਵਿਟੀ ਫਾਰਮੇਸ਼ਨ ਏਜੰਸੀਜ਼ ਦਾ ਨਾਮ ਵੀ ਦੇ ਸਕਦੇ ਆ। ਤੇ ਜਿਸ ਤਰ੍ਹਾਂ ਦੇ ਅਸਰ ਉਹ ਬੰਦੇ ਦੇ ਮਨ ਤੇ ਪਾ ਰਹੇ ਆ ਜੀ, ਉਹਦੇ ਚੋਂ ਜਿਸ ਤਰ੍ਹਾਂ ਦੀ ਬੇਗਾਨਗੀ ਦਾ ਅਹਿਸਾਸ ਪੰਜਾਬ ਦੇ ਸਿੱਖ ਭੁਗਤ ਰਹੇ ਆ, ਹਾਂਜੀ, ਤੇ ਉਸ ਬੇਗਾਨਗੀ ਦੇ ਅਹਿਸਾਸ ਚੋਂ ਜਿਹੜੀ ਫਰਸਟ੍ਰੇਸ਼ਨ ਤੇ ਨਸ਼ੇਖੋਰੀ ਪੰਜਾਬ ਦੀ ਜਵਾਨੀ ਨੂੰ ਪ੍ਰੈਕਟੀਕਲੀ ਤਬਾਹ ਕਰ ਰਹੀ ਹੈ, ਜੀ, ਜਿਹੜਾ ਸਬਜੈਕਟਿਵਿਟੀ